ਇਹ ਉਹ ਬਟਾਲੀਅਨ ਹੈ ਜਿਹਨੂੰ ਫੋਰਨ ਕੰਟਰੀ ਵਿੱਚ ਸੇਵਾ ਕਰਨ ਦਾ ਜਿਹੜਾ ਮੌਕਾ ਮਿਲਿਆ ਸੀਗਾ। ਉਹ ਪਹਿਲਾ ਪਲਟਨ ਸੀ ਗਰੁੱਪ ਦੀ ਜਿਹੜੀ ਬਾਹਰ ਗਈ ਸੀਗੀ। ਇਹ ਇਥੋਪੀਆ ਐਂਡ ਅਰਟੀਰੀਆ ਦੇ ਵਿੱਚ ਗਈ ਸੀ ਪਲਟਨ। ਬਾਹਰ ਜਾ ਕੇ ਸੇਵਾ ਨਿਭਾਈ ਇਹਨਾਂ ਨੇ, ਉੱਥੇ ਬੜੀਆਂ ਉਪਲਬਧੀਆਂ ਹਾਸਲ ਕੀਤੀਆਂ। 2 ਸਾਈਟੇਸ਼ਨਾਂ ਬਾਹਰ ਫੋਰਨ ਕੰਟਰੀ ਦੀਆਂ ਸਾਡੇ ਕੋਲ ਹਨ। ਇਹ ਪਲਟਨ ਦੀ ਉਮਰ ਤੇ ਥੋੜੀ ਆ, ਥੋੜੀ ਉਮਰ ਦੇ ਵਿੱਚ ਇਹਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ। ਪਲਟਨ ਜਿਹੜੀ ਆ UN 'ਚ ਵੀ ਰਹੀ ਆ, ਔਰ ਉੱਥੇ ਵੀ ਫੋਰਸ ਕਮਾਂਡਰ ਦੇ ਜਿਹੜੇ ਅਵਾਰਡ ਨੇ ਉਹ ਵੀ ਇਹਨਾਂ ਨੂੰ ਕਾਫੀ ਮਿਲੇ ਤਕਰੀਬਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਦਿਨ ਆ ਇਹ ਬਹੁਤ ਹੀ ਵਡਭਾਗਾ ਦਿਨ ਆ ਔਰ ਖੁਸ਼ੀਆਂ ਭਰਿਆ ਦਿਨ ਹੈ, ਕਿਉਂਕਿ ਅੱਜ ਦੇ ਦਿਨ ਜੋ 15 ਸਿੱਖ ਲਾਈਟ ਬਟਾਲੀਅਨ ਜਿਹੜੀ ਆ 4 ਮਈ 1982 ਨੂੰ ਫਤਿਹਗੜ੍ਹ ਯੂਪੀ ਦੇ ਵਿੱਚ ਖੜੀ ਹੋਈ ਸੀਗੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਜਿਹੜੇ ਸੂਬੇਦਾਰ ਮੇਜਰ ਸੀਗੇ ਉਹ ਕੈਪਟਨ ਗੁਰਦਿਆਲ ਸਿੰਘ ਸੀ, ਔਰ ਜੋ CO ਸੀਗੇ ਉਹ ਲੈਫਟੀਨੈਂਟ ਕਰਨਲ ਅਨਵਰ ਸਾਹਿਬ ਸੀਗੇ, ਔਰ ਉਹਨਾਂ ਨੇ ਬਟਾਲੀਅਨ ਨੂੰ ਇਹ ਖੜਾ ਕੀਤਾ। ਅੱਜ ਇਹ ਬਟਾਲੀਅਨ ਦਾ 44ਵਾਂ ਜਿਹੜਾ ਰੈਸਿੰਗ ਡੇ ਆ, ਔਰ ਸਾਰੇ ਹੀ ਸਾਡੇ JCO ਸਾਹਿਬਾਨ, ਅਫਸਰ ਸਾਹਿਬਾਨ ਔਰ ਜਵਾਨ ਜਿਹੜੇ ਇਹਨੂੰ ਰਲ ਮਿਲ ਕੇ ਹਰ ਸਾਲ ਹੀ ਮਨਾਉਂਦੇ ਆ। ਇਸ ਸਾਲ ਵੀ ਅਸੀਂ ਇਹ ਜਲੰਧਰ ਦੇ ਵਿੱਚ ਅਮਰ ਪੈਲਸ ਉਹਦੇ ਵਿੱਚ ਸਾਰੇ ਮਨਾ ਰਹੇ ਹਾਂ, ਔਰ ਜੋ ਪਹਿਲਾਂ ਸੀਗਾ ਉਹਦਾ ਕੇਕ ਵੀ ਕੱਟਿਆ ਸਾਂ, ਔਰ ਜੋ ਜਵਾਨ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਨੂੰ ਵੀ ਤਾਜ਼ਾ ਕੀਤਾ। ਹੁਣ ਜੋ ਹੈ ਪਲਟਨ ਦਾ ਕੁਛ ਲੋਕ ਜੋ ਹੈ ਪਲਟਨ ਦਾ ਇਤਿਹਾਸ ਵੀ ਦੱਸਣਗੇ। ਇਹ ਪਲਟਨ ਦੀ ਉਮਰ ਤੇ ਥੋੜੀ ਆ, ਥੋੜੀ ਉਮਰ ਦੇ ਵਿੱਚ ਇਹਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ। ਜਿਸ ਤਰ੍ਹਾਂ ਕਿ ਇਹਨਾਂ ਨੇ ਪਲਟਨ ਨੇ ਕੰਮ ਕੀਤਾ ਹਰ ਜਗ੍ਹਾ ਤੇ, ਇਹ ਨਾਮ ਮੈਂ ਲਵਾਂ ਤੇ ਬੜਾ ਲੰਬਾ ਚੱਲੇਗਾ। ਬਹੁਤ ਸਥਾਨ ਤੇ ਪਹਾੜੀ ਇਲਾਕਿਆਂ 'ਚ, ਜੰਗਲਾਂ 'ਚ, ਬਰਫਾਂ 'ਚ ਰਹਿ ਕੇ, ਨਾਗਾਲੈਂਡ, ਅਸਾਮ ਦੇ ਵਿੱਚ, ਡਿਬਰੂਗੜ੍ਹ ਏਰੀਏ ਦੇ ਵਿੱਚ ਪਲਟਨ ਰਹੀ ਆ, ਜਿਹਦੇ ਵਿੱਚ ਇਹਨਾਂ ਨੇ ਬਹੁਤ ਮੱਲਾਂ ਮਾਰੀਆਂ। ਇਹਨਾਂ ਨੇ ਪਲਟਨ ਨੇ UM ਦੀਆਂ AK-47 ਔਰ ਜਿਹੜੇ ਉੱਥੋਂ ਦੇ ਉਗਰਵਾਦੀ ਆ ਉਹਨਾਂ ਨੂੰ ਬਰਬਾਦ ਵੀ ਕੀਤਾ, ਜਿਹਦੇ ਵਿੱਚ ਪਲਟਨ ਨੂੰ ਕਾਫੀ ਵਾਰਡ ਮਿਲੇ ਆ। ਇਕੱਲਾ ਵਾਰਡ ਮਿਲਾ ਕਮਾਂ ਤੇ ਬਹੁਤ ਸਮਾਂ ਲੱਗੇਗਾ। ਤਕਰੀਬਨ 255 ਵਾਰਡ ਜਿਹੜੇ ਆ ਇੰਡੀਵਿਜੂਅਲ ਜਵਾਨਾਂ JCO ਤੇ ਅਫਸਰਾਂ ਨੂੰ ਮਿਲੇ ਆ, ਔਰ ਜੋ ਪਲਟਨ ਨੂੰ ਵਾਰਡ ਮਿਲੇ ਆ ਉਹ ਤਕਰੀਬਨ 6 ਸਾਈਟੇਸ਼ਨਾਂ ਜਿਹੜੀਆਂ ਪਲਟਨ ਨੂੰ ਮਿਲੀਆਂ, ਜਿਹੜੀਆਂ ਕਿ ਦਿੱਲੀ ਦੇ ਵਿੱਚ ਮਿਲੀਆਂ ਸੀਗੀਆਂ, ਔਰ ਜਦੋਂ ਇੱਧਰ ਲੇਹ ਦੇ ਵਿੱਚ ਰਹੀ ਪਲਟਨ ਉਦੋਂ ਮਿਲੀਆਂ। ਪਲਟਨ ਜਿਹੜੀ ਆ UN 'ਚ ਵੀ ਰਹੀ ਆ, ਔਰ ਉੱਥੇ ਵੀ ਫੋਰਸ ਕਮਾਂਡਰ ਦੇ ਜਿਹੜੇ ਅਵਾਰਡ ਨੇ ਉਹ ਵੀ ਇਹਨਾਂ ਨੂੰ ਕਾਫੀ ਮਿਲੇ। ਤਕਰੀਬਨ 70 ਲੋਕਾਂ ਨੂੰ ਉਹ ਫੋਰਸ ਕਮਾਂਡਰ ਦੇ ਕਮੈਂਡੇਸ਼ਨ ਕਾਰਡ ਵੀ ਮਿਲੇ ਆ, ਔਰ 2 ਸਾਈਟੇਸ਼ਨਾਂ ਵੀ ਪਲਟਨ ਨੂੰ ਉੱਥੋਂ ਮਿਲੀਆਂ। ਇਸ ਕਰਕੇ ਬਹੁਤ ਇਹ ਬਹਾਦਰ ਪਲਟਨ ਆ। ਉਹਨਾਂ ਦਾ ਜੋ ਅੱਜ ਪਲਟਨ ਦਾ ਜਨਮ ਦਿਨ ਹੈ, ਸਾਰੇ ਰਲ ਮਿਲ ਕੇ ਸਾਡੇ ਰਿਟਾਇਰਮੈਂਟ ਜਿੰਨੇ ਵੀ ਅਫਸਰ ਸਾਹਿਬਾਨ, JCO ਸਾਹਿਬਾਨ ਔਰ ਜਵਾਨ, ਬਹਾਦਰ ਜਵਾਨ ਜਿਨ੍ਹਾਂ ਨੇ ਪਲਟਨ ਦੇ ਵਿੱਚ ਕੰਮ ਕੀਤਾ, ਉਹ ਬੜਾ ਅੱਜ ਖੁਸ਼ੀਆਂ ਭਰਿਆ ਦਿਨ ਮਨਾ ਰਹੇ ਨੇ। ਇੰਨਾ ਕੁਛ ਕਹਿੰਦਾ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਆਪਾਂ ਫਤਿਹ ਤੋਂ ਬਾਅਦ ਵੀ ਗੱਲ ਅੱਗੇ ਤੋਰਦੇ ਹਾਂ। ਕੁਝ ਘਟਨਾਵਾਂ, ਕੁਝ ਇਦਾਂ ਦੇ ਪਲ ਤੁਸੀਂ ਇਸ ਤੁਹਾਡੀ ਜਿਹੜੀ ਇਨਫੈਂਟਰੀ ਇਹਦੇ ਬਾਰੇ ਦੱਸ ਸਕੋ, ਜਿਹੜੇ ਇਤਿਹਾਸਕ ਹੋਣ, ਜਿਹੜੇ ਭਾਰਤ ਦੇ ਇਤਿਹਾਸ ਦੇ ਵਿੱਚ ਦਰਜ ਹੋ ਗਏ ਹੋਣ ਸੁਨਹਿਰੀ ਅੱਖਰਾਂ ਦੇ ਵਿੱਚ, ਉਹਨਾਂ ਤੇ ਜ਼ਰੂਰ ਚਾਨਣਾ ਪਾਇਓ, ਤਾਂ ਕਿ ਹੋਰ ਵੀ ਜਿਹੜੇ ਦਰਸ਼ਕ ਸੁਣ ਰਹੇ ਨੇ, ਦੇਖ ਰਹੇ ਨੇ, ਉਹਨਾਂ ਤੱਕ ਗੱਲ ਜਾਵੇ ਕਿ ਇਹ ਵੀ ਇੱਕ ਇਨਫੈਂਟਰੀ ਹੈ ਤੇ ਇਹਦੇ ਬਾਰੇ ਹੋਰ ਪੜ੍ਹਨ, ਹੋਰ ਦੇਖਣ ਲੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਨਿਟ ਦੇ ਇਤਿਹਾਸ ਬਾਰੇ ਤੁਹਾਨੂੰ ਕੈਪਟਨ ਸਵਰਨ ਸਿੰਘ ਸਾਹਿਬ ਦੱਸ ਚੁੱਕੇ ਨੇ, ਲੇਕਿਨ ਇਸ ਤੋਂ ਇਲਾਵਾ ਇਸ ਬਟਾਲੀਅਨ ਆਪਣੇ ਗਰੁੱਪ ਦੇ ਵਿੱਚੋਂ ਸਭ ਤੋਂ ਘੱਟ ਉਮਰ ਵਾਲੀ ਬਟਾਲੀਅਨ ਹੋਣ ਦੇ ਨਾਤੇ ਵੀ ਇਹ ਉਹ ਬਟਾਲੀਅਨ ਹੈ ਜਿਹਨੂੰ ਫੋਰਨ ਕੰਟਰੀ ਵਿੱਚ ਸੇਵਾ ਕਰਨ ਦਾ ਜਿਹੜਾ ਮੌਕਾ ਮਿਲਿਆ ਸੀਗਾ। ਉਹ ਪਹਿਲਾ ਪਲਟਨ ਸੀ ਗਰੁੱਪ ਦੀ ਜਿਹੜੀ ਬਾਹਰ ਗਈ ਸੀਗੀ। ਇਹ ਇਥੋਪੀਆ ਐਂਡ ਅਰਟੀਰੀਆ ਦੇ ਵਿੱਚ ਗਈ ਸੀ ਪਲਟਨ। ਬਾਹਰ ਜਾ ਕੇ ਸੇਵਾ ਨਿਭਾਈ ਇਹਨਾਂ ਨੇ, ਉੱਥੇ ਬੜੀਆਂ ਉਪਲਬਧੀਆਂ ਹਾਸਲ ਕੀਤੀਆਂ। 2 ਸਾਈਟੇਸ਼ਨਾਂ ਬਾਹਰ ਫੋਰਨ ਕੰਟਰੀ ਦੀਆਂ ਸਾਡੇ ਕੋਲ ਹਨ। ਉਸ ਤੋਂ ਇਲਾਵਾ ਤਕਰੀਬਨ ਜਿੰਨੇ ਵੀ ਕਠਨ ਏਰੀਆ ਵਾ JNK ਦੇ ਵਿੱਚ, ਕਮ ਸੇ ਕਮ 2 ਪੋਸਟਿੰਗਾਂ ਦੀਆਂ JNK ਦੀਆਂ ਵਾ, ਅਰੁਣਾਚਲ ਦੀਆਂ ਵਾ, ਔਰ ਜੋ ਸਭ ਤੋਂ ਹਾਈਐਸਟ ਜਗ੍ਹਾ ਜਿਹਨੂੰ ਸੈਚਨ ਗਲੇਸ਼ੀਅਰ ਦੇ ਨਾਂ ਨਾਲ ਜਾਣਦੇ ਆ, ਉਸ ਜਗ੍ਹਾ ਦੇ ਉੱਤੇ ਵੀ ਇਸਨੇ ਬੜੇ ਮੈਡਲ ਔਰ ਉਪਲਬਧੀਆਂ ਹਾਸਲ ਕੀਤੀਆਂ, ਔਰ ਪਲਟਨ ਨੇ ਨਾਮ ਉੱਚਾ ਕੀਤਾ ਉਸ ਜਗ੍ਹਾ ਤੇ ਵੀ। ਉਸ ਜਗ੍ਹਾ ਦੀ ਵੀ ਸੈਚਨ ਗਲੇਸ਼ੀਅਰ ਦੀ ਵੀ ਸਾਈਟੇਸ਼ਨਾਂ ਜਿਹੜਾ ਨਵਾਜਿਆ ਗਿਆ ਪਲਟਨ ਨੂੰ। ਤੇ ਉਸ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਇਸ ਪਲਟਨ ਨੂੰ ਉੱਪਰ ਚੁੱਕਣ ਵਾਸਤੇ ਜਿਨ ਜਵਾਨ ਅਫਸਰਾਂ ਨੇ, JCO ਦੇ ਜਵਾਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਆ, ਖਾਸ ਕਰਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਹਰ ਸਾਲ ਅਸੀਂ ਮਤਲਬ ਸਾਰੇ 100 ਇੱਕ ਜਗ੍ਹਾ ਇਕੱਠੇ ਹੁੰਦੇ ਆ, ਤਾਂ ਕਿ ਉਹ ਜਿਨ੍ਹਾਂ ਦੀ
ਸ਼ਹੀਦੀ ਦੇ ਕਾਰਨ ਜੋ ਪਲਟਨ ਨੂੰ ਇੰਨਾ ਉੱਪਰ ਚੁੱਕਿਆ ਹੋਇਆ ਵਾ, ਜੀ ਉਹਨਾਂ ਨੂੰ ਯਾਦ ਕਰ ਸਕੀਏ। ਜੀ। ਬਾਕੀ ਜਿੰਨੇ ਵੀ ਸਾਰੇ ਐਕਸਰਸਮੈਨ ਆ, ਆਪਸ ਵਿੱਚ ਭੈਣ ਭਰਾ ਦਾ ਨਾਤਾ ਹੁੰਦਾ ਸਾਡਾ, ਅਸੀਂ ਹਰ ਸਾਲ ਇੱਕ ਵਾਰ ਸਾਰੇ ਇਕੱਠੇ ਹੋ ਕੇ ਆਪਸ ਵਿੱਚ ਗੱਲਬਾਤ ਕਰਦੇ ਹਾਂ ਜੀ ਜੀ ਤਾਂ ਕਿ ਜੋ ਸਾਰਿਆਂ ਦਾ ਇੱਕ ਦੂਜੇ ਦਾ ਦੁੱਖ ਜਿਹੜਾ ਸਾਂਝਾ ਕਰ ਸਕੀਏ। ਜੀ